ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਮੈਂ ਹਾਂ ਲੋਕ ਦਾਸਤਾਨ ਲਿਖਾਰੀ ਸ਼ਾਇਰ ਨਜ਼ੀਰ ਸੁਲਤਾਨੀ ਤੇ ਤੁਸੀਂ ਵੇਖ ਰਹੇ ਹੋ GS ਸਟੂਡੀਓ। ਮੇਰੇ ਸੱਜਣੋ, ਸਾਡੀ ਅੱਜ ਦੀ ਦਾਸਤਾਨ ਦਾ ਨਾਂ ਹੈ ਸੁੰਦਰੀ ਤੇ ਮੁੰਦਰੀ। ਮੇਰੇ ਸੱਜਣੋ, ਇਹ ਦਾਸਤਾਨ ਇੱਕ ਪੱਖੀਵਾਸ ਖਾਨਦਾਨ ਦੀ ਏ, ਜਿਹਦੇ ਵਿੱਚ ਦੋ ਭਰਾ ਰਹਿੰਦੇ ਸਨ, ਗੈਲਾ ਤੇ ਜੈਲਾ। ਗੈਲੇ ਕੋਲ ਇੱਕ ਪੁੱਤਰ ਸੀ ਜਿਹਦਾ ਨਾਂ ਛੱਦੂ ਸੀ ਤੇ ਜੈਲੇ ਕੋਲ ਇੱਕ ਧੀ ਸੀ ਜਿਹਦਾ ਨਾਂ ਪਾਰੋ ਸੀ। ਸੁੰਦਰੀ ਤੇ ਮੁੰਦਰੀ ਕੌਣ ਸਨ, ਅਸੀਂ ਤੁਹਾਨੂੰ ਇਸ ਦਾਸਤਾਨ ਵਿੱਚ ਅੱਗੇ ਜਾ ਕੇ ਦੱਸਾਂਗੇ। ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਅਬਦੁੱਲਾ ਨਗਰ ਚੜ੍ਹਦੇ ਪੰਜਾਬ ਤੋਂ ਅਸ਼ਵਾਨੀ ਚੌਧਰੀ, ਕੁਲਵਿੰਦਰ ਸਿੰਘ ਰੰਧਾਵਾ ਯਾਰ ਮੋਹਾਲੀ ਇੰਡੀਆ ਤੋਂ, ਅਖਤਰਾਬਾਦ ਰਿਨਾਲਾ ਖੁਰਦ ਤੋਂ ਮਸਾਬ ਆਲਮ, ਲਾਹੌਰ ਤੋਂ ਫਹੀਮ ਰਜ਼ਾ ਤੇ ਸ਼ਾਇਰ ਯੂਸਫ ਯਾਰ, ਸ਼ੇਰ ਸ਼ਾਹ ਕਰਾਚੀ ਤੋਂ ਬਲਾਲ ਫਿਆਜ਼, ਰਾਹ ਵਾਲੀ ਕੈਂਟ ਗੁਜਰਾਂਵਾਲਾ ਤੋਂ ਸ਼ਹਿਜ਼ਾਦ ਅਹਿਮਦ ਖੋਖਰ, ਝੰਗ ਤੋਂ ਮਲਕ ਰਿਆਜ਼ ਅਵਾਨ, ਨਿੱਕੇ ਦੌਲਤਾਣੇ ਤੋਂ ਮੁਨੀਰ ਅਹਿਮਦ, ਰਾਣਾ ਇਫਤਖਾਰ, ਰਾਣਾ ਅਬਦੁਲ ਸਤਾਰ ਤੇ ਰਾਣਾ ਸ਼ੌਕਤ। ਮੇਰੇ ਸੱਜਣੋ, ਹੁਣ ਆਉਂਦੇ ਆ ਅਸੀਂ ਆਪਣੀ ਅੱਜ ਦੀ ਦਾਸਤਾਨ ਵੱਲੇ। ਜਿਵੇਂ ਕਿ ਦਾਸਤਾਨ ਦੇ ਸ਼ੁਰੂ ਵਿੱਚ ਦੱਸਿਆ ਸੀ ਵੀ ਗੈਲਾ ਤੇ ਜੈਲਾ ਦੋ ਭਾਈ ਸਨ। ਦੋਵੇਂ ਪਿੰਡਾਂ ਵਿੱਚ ਜਾਂਦੇ ਤੇ ਮਦਾਰੀ ਤਮਾਸ਼ਾ ਵਿਖਾ ਕੇ ਕੋਈ ਆਟਾ ਦਾਣਾ ਇਕੱਠਾ ਕਰ ਲਿਆਉਂਦੇ। ਦੋਵਾਂ ਭਰਾਵਾਂ ਕੋਲ ਬਾਂਦਰੀਆਂ ਸਨ। ਇੱਕ ਦਾ ਨਾਂ ਸੁੰਦਰੀ ਸੀ ਤੇ ਦੂਜੀ ਦਾ ਨਾਂ ਮੁੰਦਰੀ ਸੀ। ਦੋਵੇਂ ਬਾਂਦਰੀਆਂ ਬੜੀਆਂ ਕਰਤੱਬੀ ਸਨ ਤੇ ਉਹਨਾਂ ਦੀਆਂ ਝੁੱਗੀਆਂ ਵਿੱਚ ਰਹਿਣ ਵਾਲੇ ਹੋਰ ਮਦਾਰੀ ਸੁੰਦਰੀ ਤੇ ਮੁੰਦਰੀ ਕੋਲੋਂ ਬੜੇ ਸੜਦੇ ਸਨ ਵੀ ਜੇ ਇਹ ਸਾਡੇ ਕੋਲ ਹੁੰਦੀਆਂ ਤੇ ਅਸੀਂ ਇਹਨਾਂ ਦਾ ਤਮਾਸ਼ਾ ਵਿਖਾ ਕੇ ਅਮੀਰ ਹੋ ਜਾਂਦੇ। ਛੱਦੂ ਤੇ ਪਾਰੋ ਦੀ ਬਚਪਨ ਵਿੱਚ ਹੀ ਮੰਗਣੀ ਹੋ ਗਈ ਸੀ। ਪਾਰੋ ਸਾਂਵਲੇ ਰੰਗ ਦੀ ਸੀ ਪਰ ਸੋਹਣੇ ਨੈਣ ਨਕਸ਼ਾਂ ਵਾਲੀ ਮਟਿਆਰ, ਲੰਮਾ ਸ਼ੀਸ਼ਿਆਂ ਵਾਲਾ ਪਰਾਂਦਾ, ਨੱਕ ਵਿੱਚ ਨਥਲੀ, ਕੰਨਾਂ ਵਿੱਚ ਝੁਮਕੇ, ਗਲ ਵਿੱਚ ਦਿਲ ਬਣੇ ਵਾਲਾ ਕੈਂਠਾ। ਝੁੱਗੀਆਂ ਦਾ ਹਰ ਛੋਰਾ ਉਹਦੇ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਉਹ ਤੇ ਮੰਗੀ ਹੋਈ ਸੀ। ਤੇ ਛੱਦੂ ਵੀ ਪਾਰੋ ਨਾਲ ਬੜਾ ਪਿਆਰ ਕਰਦਾ ਸੀ। ਗੈਲਾ ਤੇ ਜੈਲਾ ਹੁਣ ਬੁੱਢੇ ਹੋ ਗਏ ਸਨ। ਛੱਦੂ ਤੇ ਪਾਰੋ ਦੋਵੇਂ ਜਵਾਨ ਹੋ ਗਏ ਸਨ। ਬਾਬਿਆਂ ਸੋਚਿਆ ਅਸੀਂ ਆਪਣੇ ਜਿਉਂਦੇ ਜੀ ਇਹਨਾਂ ਦਾ ਵਿਆਹ ਕਰ ਜਾਈਏ। ਜ਼ਿੰਦਗੀ ਦਾ ਕਿਹੜਾ ਪ੍ਰਵਾਸਾ ਏ। ਉਹਨਾਂ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਝੁੱਗੀਆਂ ਵਿੱਚ ਢੋਲ ਤਮਾਸ਼ੇ, ਲੁੱਡੀਆਂ, ਭੰਗੜੇ ਤੇ ਗਾਉਣ ਵਜਾਉਣ ਵਾਲੇ ਸ਼ੋਰ ਮਚਾ ਰਹੇ ਸਨ। ਇਹ ਸ਼ੋਰ ਸ਼ਰਾਬੇ ਵਿੱਚ ਝੁੱਗੀਆਂ ਦਾ ਹੀ ਇੱਕ ਮਦਾਰੀ ਨਾਜੂ, ਜਿਹੜਾ ਪਹਿਲੋਂ ਹੀ ਸੁੰਦਰੀ ਤੇ ਮੁੰਦਰੀ ਦੀ ਤਾੜ ਵਿੱਚ ਸੀ, ਮੌਕਾ ਪਾਉਂਦਿਆਂ ਹੀ ਉਹ ਸੁੰਦਰੀ ਤੇ ਮੁੰਦਰੀ ਨੂੰ ਖੋਲ ਕੇ ਲੈ ਗਿਆ। ਤੇ ਫੇਰ ਕੀ ਹੋਇਆ, ਇਸ ਤੋਂ ਅੱਗੇ ਦੀ ਦਾਸਤਾਨ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਸੁੰਦਰੀ ਮੁੰਦਰੀ ਚੋਰੀ ਹੋਈਆਂ ਗੈਲੇ ਘਰ ਵਿਆਹ। ਗੈਲੇ ਦੇ ਪੁੱਤ ਛੱਦੂ ਆ ਕੇ ਜੈਲੇ ਨੂੰ ਕਿਹਾ, ਵਿਆਹ ਕਰਾਂਗੇ ਫਿਰ ਜੀ ਆ ਕੇ ਉਹਨਾਂ ਪਿੱਛੇ ਚੱਲੀਏ। ਜਿੱਧਰ ਗਈਆਂ ਸੁੰਦਰੀ ਮੁੰਦਰੀ ਉਹਨਾਂ ਨੂੰ ਜਾ ਰਲੀਏ। ਡਾਂਗਾ ਸੋਟੇ ਫੜ ਕੇ ਭੱਜੇ, ਨਾਜੂ ਹੱਥ ਨਾ ਆਇਆ। ਸੁੰਦਰੀ ਮੁੰਦਰੀ ਨੂੰ ਜੀ ਉਹਨੇ ਜੰਗਲ ਵਿੱਚ ਲੁਕਾਇਆ। ਇੱਕ ਬਾਂਦਰ ਨੂੰ ਖਬਰ ਜੀ ਹੋਈ, ਸੁੰਦਰੀ ਮੁੰਦਰੀ ਆਈਆਂ। ਥਾਂ ਥਾਂ ਜਾ ਕੇ ਉਹਨਾਂ ਬਾਰੇ ਦੱਸਿਆ ਆਪਣੇ ਪਾਈਆਂ। ਬਾਂਦਰ ਸਾਰੇ ਇਕੱਠੇ ਹੋਏ, ਬਾਂਦਰ ਸਾਰੇ ਇਕੱਠੇ ਹੋਏ, ਲੱਗੇ ਸ਼ੋਰ ਮਚਾਵਾਂ। ਸੁੰਦਰੀ ਮੁੰਦਰੀ ਡਰਦੀਆਂ ਉਹਨਾਂ ਬਾਂਦਰਾਂ ਕੋਲ ਨਾ ਜਾਵਾਂ। ਲੈ ਗਏ ਖੋ ਕੇ ਨਾਜੂ ਕੋਲੋਂ ਬੈਠਾ ਉਹ ਕਰਲਾਵੇ। ਹੁਣ ਮਾਨਾ ਸ਼ੋਦਾ ਉਹ ਤਾਂ ਝੁੱਗੀਆਂ ਦੇ ਵਿੱਚ ਆਵੇ।
ਵੇਖ ਕੇ ਸਾਰੇ ਆਖਣ ਲੱਗੇ ਨਾਜੂ ਕੱਲਾ ਆਇਆ। ਸੁੰਦਰੀ ਮੁੰਦਰੀ ਹੱਥ ਵਿੱਚ ਕੋਈ ਨਾ ਕਿਤੇ ਛੱਡ ਕੇ ਆਇਆ। ਲੱਗੇ ਕੁੱਟਣ ਨਾਜੂ ਨੂੰ ਉਹ ਇੱਕ ਸਿਆਣਾ ਕਹਿੰਦਾ, ਖੈਰੂ ਬਾਬਾ ਡੰਡਕਾ ਫੜ ਕੇ ਨੇੜੇ ਆਣ ਜੀ ਬੈਂਦਾ। ਇਹਨੂੰ ਨਾ ਤੁਸੀਂ ਕੁੱਟੋ ਮਾਰੋ, ਸੁੰਦਰੀ ਮੁੰਦਰੀ ਪੁੱਛੋ। ਨਾਜੂ ਦੀ ਰਨ ਭੱਜੀ ਆਈ, ਜਿਹਦਾ ਨਾ ਸੀ ਪੁੱਛੋ। ਆਖਣ ਲੱਗੀ ਜੰਗਲ ਦੇ ਵਿੱਚ ਬਾਂਦਰਾਂ ਦੋਵੇਂ ਖੋਈਆਂ। ਛੱਡਿਆ ਉਹਨਾਂ ਨਾਜੂ ਨੂੰ ਜੀ ਵੱਲ ਬਾਂਦਰਾਂ ਦੇ ਹੋਈਆਂ। ਛੱਡਿਆ ਉਹਨਾਂ ਨਾਜੂ ਨੂੰ ਜੀ ਵੱਲ ਬਾਂਦਰਾਂ ਦੇ ਹੋਈਆਂ। ਮੇਰੇ ਸੱਜਣੋ, ਬਾਬਾ ਖੈਰੂ ਆਖਣ ਲੱਗਾ, ਨਾਜੂ ਨਾਲ ਕੀ ਕਰਨਾ ਏ ਇਹਦਾ ਫੈਸਲਾ ਬਾਅਦ ਵਿੱਚ ਕਰਾਂਗੇ। ਪਹਿਲੋਂ ਚੱਲ ਕੇ ਸੁੰਦਰੀ ਤੇ ਮੁੰਦਰੀ ਨੂੰ ਲੱਭ ਕੇ ਲਿਆਈਏ। ਸਾਰੇ ਮਦਾਰੀ ਜੰਗਲ ਵੱਲ ਤੁਰ ਪਏ। ਛੱਦੂ ਲਾੜਾ ਤੇ ਪਾਰੋ ਵਹੁਟੀ ਬਣੀ ਸੀ ਤੇ ਉਹ ਉਸੇ ਲਿਬਾਸ ਵਿੱਚ ਹੀ ਉਹਨਾਂ ਦੇ ਨਾਲ ਜੰਗਲ ਚਲੇ ਗਏ। ਨਾਜੂ ਨੇ ਉਹ ਥਾਂ ਦੱਸੀ ਜਿੱਥੇ ਬਾਂਦਰਾਂ ਨੇ ਸੁੰਦਰੀ ਤੇ ਮੁੰਦਰੀ ਖੋਈਆਂ ਸਨ। ਜੈਲੇ ਤੇ ਗੈਲੇ ਨੇ ਉੱਥੇ ਬਹਿ ਕੇ ਜਦੋਂ ਡੁਗਡੁਗੀ ਵਜਾਈ ਤੇ ਸੁੰਦਰੀ ਤੇ ਮੁੰਦਰੀ ਭੱਜੀਆਂ ਆਈਆਂ। ਇਸ ਤੋਂ ਅੱਗੇ ਦਾਸਤਾਨ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗ ਮੋੜ ਵਾਲੇ। ਡੁਗਡੁਗੀ ਦੀ ਆਵਾਜ਼ ਸੁਣ ਕੇ ਡੁਗਡੁਗੀ ਦੀ ਆਵਾਜ਼ ਜੀ ਸੁਣ ਕੇ ਸੁੰਦਰੀ ਮੁੰਦਰੀ ਆਈਆਂ। ਬਾਂਦਰਾਂ ਦੇ ਵਿੱਚ ਰਹਿ ਨਾ ਸਕੀਆਂ, ਡਾਡੀਆਂ ਸੀ ਘਬਰਾਈਆਂ। ਜੈਲੇ ਗੈਲੇ ਨੂੰ ਜੀ ਆ ਕੇ ਗਲ ਤੋਂ ਜੱਫੀਆਂ ਪਾਈਆਂ। ਇੱਕ ਪਹਾੜੀ ਵਿੱਚ ਜੀ ਹੋਈ ਹਾਲਤ ਵਾਂਗੂ ਛਦਾਈਆਂ। ਸੁੰਦਰੀ ਮੁੰਦਰੀ ਲੈ ਕੇ ਸਾਰੇ ਚੁਗੀਆਂ ਦੇ ਵਿੱਚ ਆਏ। ਆ ਕੇ ਉਹਨਾਂ ਸ਼ਾਦੀ ਵਾਲੇ ਢੋਲ ਜੀ ਫੇਰ ਵਜਾਏ। ਭੰਗੜੇ ਪਾਏ ਸਜਣਾ ਰਲ ਕੇ ਸਭਨਾ ਜਸ਼ਨ ਮਨਾਏ। ਛੱਦੂ ਪਾਰੋ ਉੱਥੇ ਸਜਣੋ ਦੋਵੇਂ ਗਏ ਵਿਆਹੇ। ਵਿਆਹ ਤੋਂ ਬਾਅਦ ਪਰਿਆ ਦੇ ਵਿੱਚ ਨਾਜੂ ਨੂੰ ਬੁਲਾਇਆ। ਅੱਲੇ ਬੰਦੇ ਖੈਰੂ ਨੇ ਜੀ ਸਾਰਾ ਝੁੰਡ ਬੁਲਾਇਆ। ਦੱਸ ਵੀ ਨਾਜੂ ਸੁੰਦਰੀ ਮੁੰਦਰੀ ਚੋਰੀ ਤੂੰ ਕਿਉਂ ਕੀਤੀ। ਸੁੰਦਰੀ ਮੁੰਦਰੀ ਚੋਰੀ ਹੋਈ ਉਹਨਾਂ ਤੇ ਕੀ ਬੀਤੀ। ਜੁਰਮ ਤੇਰਾ ਹੈ ਸਾਬਤ ਸੱਜਣਾ, ਉਜਰ ਬਹਾਨੇ ਕਾਦੇ। ਇੰਜ ਦਾ ਕੰਮ ਤੇ ਕਰਦੇ ਨਾਈ ਕੋਈ ਰਾਮਜ਼ਾਦੇ। ਚੁੱਗੀ ਪੱਟ ਤੇ ਨਿਕਲ ਜਾ ਇੱਥੋਂ, ਇੱਥੇ ਕੁਝ ਨਹੀਂ ਤੇਰਾ। ਨਿਕਲ ਜਾ ਸਾਡੇ ਕੁਨਬੇ ਵਿੱਚੋਂ, ਚੁੱਕ ਲੈ ਡੰਡਾ ਡੇਰਾ। ਹਾਰ ਪਾਏ ਗਲ ਚਿੱਤਰਾਂ ਦੇ ਕੋਤੇ ਤੇ ਬਿਠਾਇਆ। ਲਾਂਤਾਂ ਪਾ ਕੇ ਉਹਦੇ ਉੱਤੇ ਚੁਗੀਆਂ ਚੋਪ ਜਾਇਆ। ਇਸੇ ਗੱਲ ਦਾ ਦੁੱਖ ਸੀ ਡਾਡਾ
ਨਾਜੂ ਬਾਜ਼ ਨਾ ਆਇਆ। ਜਾ ਕੇ ਉਹਨੇ ਦੂਰ ਦਰਾਡੇ ਆਪਣਾ ਡੇਰਾ ਲਾਇਆ। ਜਾ ਕੇ ਉਹਨੇ ਦੂਰ ਦਰਾਡੇ ਆਪਣਾ ਡੇਰਾ ਲਾਇਆ। ਮੇਰੇ ਸੱਜਣੋ, ਨਾਜੂ ਆਪਣੀ ਹੋਈ ਬੇਇੱਜ਼ਤੀ ਦਾ ਬਦਲਾ ਲੈਣਾ ਚਾਹੁੰਦਾ ਸੀ। ਉਹ ਕਈ ਦਿਨ ਆਪਣੀ ਝੁੱਗੀ ਚੋਂ ਬਾਹਰ ਨਾ ਆਇਆ ਤੇ ਫਿਰ ਇੱਕ ਦਿਨ ਜਦੋਂ ਗੈਲਾ ਮਰ ਗਿਆ ਤੇ ਨਾਜੂ ਨੂੰ ਪਤਾ ਲੱਗਾ, ਉਹਨੇ ਸੋਚਿਆ ਜਦੋਂ ਸਾਰੇ ਜਨਾਜ਼ਾ ਲੈ ਕੇ ਜਾਣਗੇ ਤੇ ਮੈਂ ਸੁੰਦਰੀ ਤੇ ਮੁੰਦਰੀ ਨੂੰ ਜ਼ਹਿਰ ਦੇ ਕੇ ਮਾਰ ਦਿਆਂਗਾ। ਉਹ ਆ ਕੇ ਝੁੱਗੀਆਂ ਪਿੱਛੇ ਲੁੱਕ ਕੇ ਬਹਿ ਗਿਆ। ਜਦੋਂ ਸਾਰੇ ਜਨਾਜ਼ਾ ਚੁੱਕ ਕੇ ਟੁਰ ਗਏ ਤੇ ਪਾਰੋ ਘਰ ਵਿੱਚ ਇਕੱਲੀ ਸੀ। ਇਸ ਤੋਂ ਬਾਅਦ ਕੀ ਹੋਇਆ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ। ਤੁਰ ਗਏ ਸਭ ਜਨਾਜ਼ਾ ਲੈ ਕੇ ਤੁਰ ਗਏ ਸਭ ਜਨਾਜ਼ਾ ਲੈ ਕੇ ਨਾਜੂ ਚੋਰੀ ਆਇਆ। ਲਹਿਰ ਦੇ ਵਿੱਚ ਟੁੱਕਰ ਪੇਵੇਂ ਸੁੰਦਰੀ ਅੱਗੇ ਪਾਇਆ। ਵੇਖ ਲਿਆ ਜੀ ਪਾਰੋ ਉਹਨੂੰ ਅੰਦਰੋਂ ਭੱਜੀ ਆਈ। ਚੁੱਕ ਲੈ ਸੀ ਟੁੱਕਰ ਉਹਨੇ ਸੁੰਦਰੀ ਇੰਜ ਬਚਾਈ। ਲੈ ਕੇ ਸੋਟਾ ਪਿੱਛੇ ਭੱਜੀ ਨਾਜੂ ਨਸ ਗਿਆ। ਛੱਡਾਂਗਾ ਨਹੀਂ ਪਾਰੋ ਤੈਨੂੰ ਜਾਂਦਾ ਦੱਸ ਗਿਆ। ਆਏ ਜਦ ਦਫਨਾ ਕੇ ਸਾਰੇ ਕਿੱਸਾ ਉਸ ਸੁਣਾਇਆ। ਨਾਜੂ ਆ ਕੇ ਸੁੰਦਰੀ ਨੂੰ ਜੀ ਜ਼ਹਿਰ ਦਾ ਟੁੱਕਰ ਪਾਇਆ। ਆਖਣ ਲੱਗੇ ਰਾਤ ਨੂੰ ਤੁਸੀਂ ਪੈਰਾ ਇੱਕ ਜਲਾਓ। ਜੇਕਰ ਆਵੇ ਨਾਜੂ ਇੱਥੇ ਉਹਨੂੰ ਫੜ ਲਿਆਓ। ਨਾਜੂ ਫਿਰ ਜੀ ਰਾਤੀ ਆਇਆ ਉਹਨੂੰ ਫੜ ਲਿਆਏ। ਨਹੀਂ ਜੀ ਪਾਈ ਉਹਦੇ ਉੱਤੇ ਕੁੱਤੇ ਪਿੱਛੇ ਲਾਏ। ਚੀਕਾ ਮਾਰਦਾ ਭੱਜਾ ਨਾਜੂ ਕਿਹੜਾ ਆਨ ਛਡਾਵੇ। ਉੱਚੀ ਉੱਚੀ ਰੌਲਾ ਪਾਉਂਦਾ ਕੋਈ ਤੇ ਆਨ ਬਚਾਵੇ। ਕੁੱਤਿਆਂ ਲੱਤਾਂ ਪਾੜ ਕੇ ਕੀਤਾ ਉਹਨੂੰ ਡਾਡਾ ਜ਼ਖਮੀ। ਅੱਜ ਤੋਂ ਬਾਅਦ ਨਹੀਂ ਆਉਂਦਾ ਇੱਥੇ ਉਹ ਤਾਂ ਆਖੇ ਕਸਮੀ। ਸੱਦ ਲਿਆਂਦੇ ਕੁੱਤੇ ਵਾਪਸ ਸੱਦ ਲਿਆਂਦੇ ਕੁੱਤੇ ਵਾਪਸ ਫਿਰ ਨੀ ਮੁੜ ਕੇ ਆਇਆ। ਸੁਲਤਾਨੀ ਨੇ ਲਿਖਿਆ ਕਿੱਸਾ ਸਾਦਕ ਭੱਟੀ ਗਾਇਆ। ਅਸਦ ਨਾ ਕਰਿਓ ਕਿਸੇ ਤੇ ਯਾਰੋ ਇਹ ਨਹੀਂ ਹੁੰਦਾ ਚੰਗਾ। ਨਾਜੂ ਵਾਂਗੂ ਕਿਸੇ ਦੇ ਨਾਲ ਵੀ ਲੈਣਾ ਨਾ ਜੀ ਪੰਗਾ। ਜੋ ਕੁਝ ਰੱਬ ਨੇ ਦਿੱਤਾ ਉਹਦਾ ਸਾਰੇ ਸ਼ੁਕਰ ਮਨਾਓ। ਖੁਸ਼ ਰਹਿਣਾ ਜੀ ਸੁੱਖਾਂ ਦੇ ਨਾਲ ਢੋਲੇ ਮਾਏ ਗਾਓ। ਖੁਸ਼ੀਆਂ ਵੰਡੋ ਖੁਸ਼ੀਆਂ ਲੱਭੋ ਜ਼ਿੰਦਗੀ 4 ਦਿਨਾਂ ਦੀ। ਉਹ ਵੀ ਛੱਡ ਕੇ ਟੁਰ ਗਏ ਇੱਥੋਂ ਦੌਲਤ ਯਾਰ ਜਿਨ੍ਹਾਂ ਦੀ।
ਉਹ ਵੀ ਛੱਡ ਕੇ ਤੁਰ ਗਏ ਇੱਥੋਂ ਦੌਲਤ ਯਾਰ ਜਿਨ੍ਹਾਂ ਦੀ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਇਹ ਸੀ ਸਾਡੀ ਅੱਜ ਦੀ ਦਾਸਤਾਨ ਸੁੰਦਰੀ ਤੇ ਮੁੰਦਰੀ। ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਕਮੈਂਟਸ ਵਿੱਚ ਜ਼ਰੂਰ ਦੱਸਣਾ। ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ।